In the wake of recent electoral victories by a couple of radical leaders in Punjab, a dangerous trend has emerged with pro-Khalistan elements leveraging these outcomes to gain legitimacy and mobilize support in mainstream politics across the West. This surge in extremist influence poses a significant threat that the international community, particularly Western democracies, must urgently address. These elected leaders pledge to uphold the Indian Constitution and pursue their goals within its legal framework. However, this commitment is being misrepresented by certain groups in Western nations who are promoting a narrative of widespread resentment within the Sikh community and support for Khalistan. These elements are using electoral victories to validate their cause, creating a misleading impression that the rise of Khalistan ideology in Punjab reflects broader support for separatism, which could not be farther from the truth. जी बिल्कुल सच नहीं है. Pro-Khalistan elements are actively lobbying senators and congressmen, especially in politically significant states like California, New York, New Jersey and Pennsylvania. Western वाले ध्यान रखो भी ਤੁਹਾਡਾ ਪਲੇਟਫਾਰਮ ਜਿਹੜਾ ਉਹ ਹਾਈਜੈਕ ਹੋ ਰਿਹਾ ਹੈ ਜਿਹੜੇ ਸੈਪਰੇਟਿਸਟ ਨੇ ਉਹਨਾਂ ਦੇ. Western nations must take a principled stand against the exploitation of their political system. ਤੁਸੀਂ ਤਾਂ ਇੰਟਰਨੈਸ਼ਨਲੀ ਟੈਰਰਿਜ਼ਮ ਤਾਲਿਬਾਨ ਦੇ ਨਾਲ $10 ਮਿਲੀਅਨ ਜਿਹੜੀ ਹੈ ਉਹ ਮੁੱਲਾ ਯਾਕੂਬ ਨੂੰ ਦੇ ਕੇ ਕਸ਼ਮੀਰੀ ਔਰ ਖਾਲਿਸਤਾਨੀ ਐਕਟਿਵਿਸਟ ਮਰਵਾਏ ਨੇ. ਤੁਸੀਂ ਇੰਟਰਨੈਸ਼ਨਲ ਟੈਰਰਿਜ਼ਮ ਨੂੰ ਬੜਾਵਾ ਦੇ ਰਹੇ ਹੋ ਤੇ ਜਿਹੜੇ ਸਿੱਖ ਪੀਸਫੁਲੀ ਆਪਣੇ ਲਾਅ ਮੇਕਰਸ ਨਾਲ ਲੌਬੀ ਕਰ ਰਹੇ ਨੇ ਉਹਨਾਂ ਤੋਂ ਤੁਹਾਨੂੰ ਖਤਰਾ ਨਜ਼ਰ ਆ ਰਿਹਾ ਵੀ ਇਹ ਤਾਂ ਪੋਟੈਂਸ਼ੀਅਲੀ ਖਾਲਿਸਤਾਨ ਦੇ ਇਸ਼ੂ ਨੂੰ ਮੇਨ ਸਟ੍ਰੀਮ ਕਰ ਰਹੇ ਨੇ. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ. ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ, ਕੈਨੇਡਾ ਅਤੇ ਹੁਣ ਯੂਕੇ ਵਿੱਚ ਡਾਇਸਪੋਰਾ ਸਿੱਖਾਂ ਦੀ ਵੱਧਦੀ ਸਿਆਸੀ ਤਾਕਤ ਨੇ ਭਾਰਤੀ ਏਜੰਸੀਆਂ ਦੀ ਇੰਨੀ ਜਿਹੜੀ ਹੈ ਉਹ ਹਰਾਮ ਕਰ ਦਿੱਤੀ ਹੈ ਔਰ ਭਾਰਤੀ ਏਜੰਸੀਆਂ ਵੱਲੋਂ ਆਪਣੇ ਮੀਡੀਆ ਤੰਤਰ ਰਾਹੀਂ ਡਾਇਸਪੋਰਾ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਤੇ ਜਿਹੜਾ ਹੈ ਉਹ ਤੇਜ਼ ਕਰ ਦਿੱਤਾ ਹੈ. ਔਰ ਇੰਡੀਆ ਬਲੂਮਜ਼ ਨਿਊਜ਼ ਸਰਵਿਸ ਨੇ ਆਪਣੀ ਇੱਕ ਐਕਸਕਲੂਸਿਵ ਸਟੋਰੀ ਵਿੱਚ ਪੱਛਮੀ ਮੁਲਕਾਂ ਦੇ ਸਿਆਸਤਦਾਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਖਾਲਿਸਤਾਨੀ ਲੌਬੀ ਦੀ ਮੈਨੀਪੂਲੇਸ਼ਨ ਅਤੇ ਗਲਤ ਬਿਆਨਬਾਜ਼ੀ ਤੋਂ ਬਚਣ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ. ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 1991 'ਚ ਜਦੋਂ ਨਵੰਬਰ 1991 'ਚ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਮੈਂ ਸੇਵਾ ਲਈ, ਉਦੋਂ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਜਿਸ ਦੀ ਪੋਲੀਟੀਕਲ ਅਗਵਾਈ ਪੰਥਕ ਕਮੇਟੀ ਦੇ ਕੋਲ ਸੀ ਉਸ ਦਾ ਬੋਲਬਾਲਾ ਸੀ. ਔਰ ਮੈਂ ਇਹ ਦੇਖਿਆ ਕਿ ਵੀ ਬਾਹਰਲੇ ਸਿੱਖਾਂ ਦੇ ਲਈ ਜਿਹੜੀ ਉਹ ਖੁਦ ਹੀ ਟਰਮ ਯੂਜ਼ ਕਰਦੇ ਸੀ ਕੈਨੇਡਾ ਦੇ ਕਾਂਟੈਕਸਟ ਇੰਡੋ ਕੈਨੇਡੀਅਨ ਸਿੱਖਸ, ਇਧਰ ਇੰਡੋ ਅਮਰੀਕਨ ਸਿੱਖਸ ਜਾਂ ਬਹੁਤ ਕੋਈ ਕਰਦਾ ਸੀ ਤੇ ਓਵਰਸੀਜ਼ ਇੰਡੀਅਨ ਸਿੱਖਸ ਦੂਸਰਾ. ਤੇ ਮੈਨੂੰ ਇਹ ਲੱਗਾ ਵੀ ਇਹ ਸਾਰੀਆਂ ਟਰਮਸ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਇੰਡੀਆ ਦੇ ਨਾਲ ਹੀ ਜੋੜਦੀਆਂ. ਔਰ ਇਹ ਟਰਮ ਅਸੀਂ ਆਪਣੀਆਂ ਪਹਿਲੀਆਂ ਪ੍ਰੈਸ ਰਿਲੀਜ਼ਸ ਦੇ ਵਿੱਚ ਸਿੱਖ ਡਾਇਸਪੋਰਾ, ਹੁਣ ਉਦੋਂ ਤੱਕ ਮੈਨੂੰ ਇੰਨਾ ਕੁ ਪਤਾ ਹੈ ਕਿ ਵੀ ਜੂਸ ਦੇ ਲਈ ਯੂਜ਼ ਹੁੰਦਾ ਸੀ ਜੂਇਸ਼ ਡਾਇਸਪੋਰਾ. ਔਰ ਜਿਵੇਂ ਜੂਸ ਨੂੰ ਇਹ ਪਸੰਦ ਨਹੀਂ ਹੁੰਦਾ ਕਿ ਵੀ ਕੋਈ ਹੋਰ ਹੋਲੋਕਾਸਟ ਲਫ਼ਜ਼ ਇਸਤੇਮਾਲ ਕਰੇ, ਉਹ ਸਮਝਦੇ ਨੇ ਵੀ ਉਹਨਾਂ ਦੇ ਨਾਂ ਹੀ ਰਿਜ਼ਰਵ ਹੈ. ਇਵੇਂ ਉਹਨਾਂ ਨੂੰ ਡਾਇਸਪੋਰਾ ਵੀ ਇਹ ਪਸੰਦ ਨਹੀਂ ਹੁੰਦਾ ਜਾਂ ਕਿਉਂਕਿ ਮੈਂ ਤਾਂ ਇਨਸਾਈਡ ਵੀ ਇਹਨਾਂ ਦੀਆਂ ਆਰਗੇਨਾਈਜੇਸ਼ਨਸ ਨਾਲ ਖਾਸ ਤੌਰ 'ਤੇ ਜਦੋਂ ਬੋਸਨੀਆ ਹਰਜ਼ੇਗੋਵੀਨਾ ਇਸ਼ੂ ਆਇਆ ਔਰ ਸੀਜ ਆਫ ਸਾਰਾਜੇਵੋ ਸੀ, ਸੋ ਉਦੋਂ ਕੰਮ ਕੀਤਾ ਮੈਨੂੰ ਇਹ ਪਤਾ ਹੈ ਵੀ ਇਹ ਕਿਸ ਲੈਵਲ 'ਤੇ ਸੋਚਦੇ ਨੇ. ਔਰ ਸਿੱਖ ਹਲਕਿਆਂ ਦੇ ਵੀ ਇੱਕ ਵੱਡੇ ਤਬਕੇ ਨੂੰ ਲੰਬਾ ਵਕਤ ਲੱਗਾ ਇਹ ਸਮਝਦੇ ਆ ਕਿ ਇਸ ਟਰਮ ਦੀ ਅਹਿਮੀਅਤ ਕੀ ਹੈ. ਔਰ ਹੁਣ ਤੁਹਾਨੂੰ ਕੋਈ ਇੰਡੋ ਕੈਨੇਡੀਅਨ ਜਾਂ ਇੰਡੋ ਅਮਰੀਕਨ ਨਹੀਂ ਹੁੰਦਾ, ਹੁਣ ਜੇ ਆਏਗਾ ਤੇ ਜਾਂ ਜਿਹੜਾ ਸਿੱਖ ਕੈਨੇਡੀਅਨਸ, ਸਿੱਖ ਅਮਰੀਕਨ ਜਾਂ ਅਮਰੀਕਨ ਸਿੱਖਸ ਔਰ ਦੂਸਰੀ ਟਰਮੀਨੋਲੋਜੀ ਹੈ. ਪਰ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਕਨਸੈਪਟ ਬਾਰੇ ਮੈਂ ਪਹਿਲੇ ਦਿਨ ਤੋਂ ਬੜਾ ਕਲੀਅਰ ਰਿਹਾ ਕਿ ਇਹ ਠੀਕ ਹੈ ਵੀ ਲੜਾਈ ਸਾਡੀ ਅਲਟੀਮੇਟਲੀ ਬੈਟਲ ਗਰਾਊਂਡ, ਸਾਡਾ ਹੋਮਲੈਂਡ, ਉੱਥੇ ਹੀ ਖਾਲਿਸਤਾਨ ਬਣਨਾ. ਇਸ ਲਈ ਕਈ ਜਿਹੜੇ ਵੀਰ ਭੈਣਾਂ ਕਈ ਵਾਰੀ ਇਹ ਸੁਜੈਸਟ ਕਰਨਗੇ ਕਿ ਜੀ ਉਹਨਾਂ ਦੇ ਵਿੱਚ ਮੈਨੂੰ ਯਾਦ ਹੈ PGI ਦੇ ਸਾਬਕਾ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਨੇਕੀ,
ਜਿਹੜੇ ਅਦਰਵਾਈਜ਼ ਬੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ 1950 ਦੇ ਐਕਟਿਵਿਸਟ ਵੀ ਸੀ ਔਰ ਬਹੁਤ ਵੱਡੇ ਉਹਨਾਂ ਦੀਆਂ ਜਿਹੜੀ ਮਨੋਵਿਗਿਆਨੀ ਹੋਣ ਦੇ ਨਾਤੇ ਪੰਜਾਬੀ ਸ਼ਾਇਰੀ ਉਹਨਾਂ ਦੀ ਇੱਕ ਕਿਤਾਬ ਸ਼ਾਇਰੀ ਦੀ ਮੈਂ ਬਹੁਤ ਬਚਪਨ ਦੇ ਵਿੱਚ ਅਸਲੇ ਤੇ ਓਲੇ ਤੇ ਉਹ ਇੱਥੇ ਅਮਰੀਕਾ 'ਚ ਆਏ 1990 'ਚ ਔਰ ਇੱਥੇ ਇੱਕ ਕਾਰਡੀਓਲੋਜਿਸਟ ਡਾਕਟਰ ਦੇ ਘਰ ਰੁਕੇ ਤੇ ਉਹਨਾਂ ਨੂੰ ਕਹਿਣ ਲੱਗਿਆ ਜੀ ਉੱਥੇ ਤਾਂ ਚਲੋ ਹੁਣ ਇੰਡੀਆ ਨੇ ਤਾਂ ਨਹੀਂ ਟੁੱਟਣਾ ਜਾਂ ਉਹਨੂੰ ਤੋੜਨਾ ਵੀ ਨਹੀਂ ਚਾਹੀਦਾ, ਇਹ ਕਿਉਂ ਨਹੀਂ ਕਰਦੇ ਵੀ ਸਿੱਖ ਜਿਹੜਾ ਹੈ ਉਹ ਕੋਈ ਆਈਲੈਂਡ ਬਾਹਰ ਖਰੀਦ ਲੈਣ, ਇੰਨੇ ਅਮੀਰ ਸਿੱਖ ਨੇ, ਉਹਦਾ ਨਾਂ ਖਾਲਿਸਤਾਨ ਰੱਖ ਦਿਓ, ਜਿਹੜੇ ਉੱਥੇ ਜਾਣਾ ਚਾਹੁੰਦੇ ਨੇ ਰਹਿਣ ਉਹਨੂੰ ਉਹਦੇ ਲਈ ਤੁਸੀਂ ਆਬਜ਼ਰਵਰ ਸਟੇਟਸ ਅਪਲਾਈ ਕਰ ਦਿਓ UN ਦੇ ਵਿੱਚ, ਫਿਰ ਉਹਦੀ ਮੈਂਬਰਸ਼ਿਪ ਲੈ ਲਓ। ਤੇ ਉਹ ਮੈਨੂੰ ਕਹਿਣ ਲੱਗੇ ਵੀ ਡਾਕਟਰ ਨੇਕੀ ਰੁਕੇ ਸੀਗੇ ਰਾਤ ਤੇ ਉਹਨਾਂ ਨੇ ਗੱਲ ਕੀਤੀ। ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਗੱਲ ਇੱਕ ਲਫ਼ਜ਼ ਖਾਲਿਸਤਾਨ ਨਾਲ ਜੁੜੀ ਹੋਈ ਨਹੀਂ। ਪਹਿਲੀ ਗੱਲ ਤੇ ਸਾਡੀ ਕਰਮ ਭੂਮੀ, ਸਾਡੀ ਗੁਰੂਆਂ ਦੀ ਧਰਤੀ, ਸਾਡਾ ਸਭ ਕੁਝ ਉਸ ਧਰਤੀ ਦੇ ਨਾਲ ਜੁੜਿਆ ਹੈ। ਇਹ ਠੀਕ ਹੈ ਅਸੀਂ ਜਿਹੜਾ ਕਿਉਂਕਿ ਇਹ ਜਦੋਂ ਤੁਸੀਂ ਧਰਤੀਆਂ ਗਾਂਹਦੇ ਹੋ ਤੇ ਇਹ ਵੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ, ਜਿਹੜਾ ਪ੍ਰਵਾਸ ਹੁੰਦਾ ਹੈ ਜਾਂ ਪਰਦੇਸ ਹੁੰਦਾ ਹੈ ਇਹ ਵੀ ਅਕਾਲ ਪੁਰਖ ਦੇ ਭਾਣੇ 'ਚ ਹੁੰਦਾ ਹੈ। ਹਾਲਾਂ ਬਹੁਤ ਸਾਰੇ ਤਾਂ ਅਸੀਂ ਪਰਦੇਸੀ 80s ਤੋਂ ਬਾਅਦ ਬਣੇ ਹਾਲਾਤਾਂ ਦੇ ਵਸ, ਪਰ ਇਸ ਲਈ ਨਹੀਂ ਕਿ ਤੁਸੀਂ ਆਪਣੀ ਬ੍ਰੈਡ ਐਂਡ ਬਟਰ ਸਿਕਿਉਰ ਕਰੋ। ਉਹ ਤਾਂ ਇੱਥੋਂ ਦੇ ਸਿਸਟਮ ਖਾਲਿਸਤਾਨ ਵਾਂਗ ਹੀ ਅਸੀਂ ਕਹਿ ਸਕਦੇ ਹਾਂ, ਆਲਰੇਡੀ ਬਹੁਤ ਸਾਰੀਆਂ ਚੀਜ਼ਾਂ ਉਵੇਂ ਹੀ ਨੇ, ਇਹ ਤਾਂ ਨਹੀਂ ਹੈ। ਪਰ ਫਿਰ ਤਾਂ ਤੁਹਾਨੂੰ ਸਟਰਾਈਵ ਕਰਨ ਦੀ ਲੋੜ ਹੀ ਨਹੀਂ ਹੈ, ਕੋਈ ਆਈਲੈਂਡ ਲੈਣ ਦੀ ਵੀ ਲੋੜ ਨਹੀਂ। ਆਲਰੇਡੀ ਜਿਹੜਾ ਅਮਰੀਕਾ ਕੈਨੇਡਾ UK 'ਚ ਰਹਿੰਦਾ ਹੈ ਬੜੇ ਵਧੀਆ ਸਿਸਟਮ 'ਚ ਰਹਿ ਰਿਹਾ, ਹਰ ਚੀਜ਼ ਜਸਟਿਸ ਵੀ ਹੈ, ਐਜੂਕੇਸ਼ਨ ਵੀ ਹੈ, ਪ੍ਰੋਸਪੈਰਿਟੀ ਵੀ ਹੈ, ਪਰਸਿਊਟ ਆਫ ਹੈਪੀਨੈਸ ਵੀ ਹੈ, ਫਿਰ ਤੜਫ ਕਾਹਦੀ ਹੈ। ਗੱਲ ਅਲਟੀਮੇਟਲੀ ਸਾਡੀ ਉਸ ਧਰਤੀ ਨਾਲ ਜੁੜੀ ਹੋਈ ਹੈ ਔਰ ਜਿਹੜਾ ਸਿੱਖ ਡਾਇਸਪੋਰਾ ਹੈ ਅਲਟੀਮੇਟਲੀ ਉਹ ਗੇਮ ਚੇਂਜਰ ਹੋਏਗਾ ਉਸ ਧਰਤੀ ਦੇ ਉੱਤੇ, ਕਿਉਂਕਿ ਉੱਥੇ ਜਿੰਨੀ ਪਾਵਰ ਦੇ ਨਾਲ ਜਿਸ ਜਿਹੜਾ ਟਿਰਨੀ ਦੇ ਨਾਲ ਜਾਂ ਬਰੂਟੈਲਿਟੀ ਦੇ ਨਾਲ ਸਟੇਟ ਸੁਪਰੈਸ ਕਰਨ ਤੇ ਲੱਗੀ ਹੈ ਮੂਵਮੈਂਟ ਨੂੰ, ਉਹਨਾਂ ਨੇ ਤੁਹਾਡੀ ਇੱਕ ਜਨਰੇਸ਼ਨ ਹੀ ਮਾਰ ਮੁਕਾਈ। ਇਹ ਪਰਵਾਹ ਹੀ ਨਹੀਂ ਕੀਤੀ ਵੀ ਤੁਸੀਂ ਡੈਮੋਕ੍ਰੇਸੀ ਉਹ ਜੋ ਫੇਕ ਸਟੇਜਡ ਐਨਕਾਊਂਟਰ ਇੰਨੇ ਵੱਡੇ ਪੈਮਾਨੇ ਤੇ ਖੁੱਲੀ ਛੁੱਟੀ ਦੇ ਕੇ ਸਾਰਾ ਪੰਜਾਬ ਜਿਹੜਾ ਇੱਕ ਜਿਹੜਾ ਬਲਦੇ ਸਿਵਿਆਂ ਦਾ ਸੂਬਾ ਬਣਾ ਦਿੱਤਾ ਹੈ। ਕੋਈ ਕਿਸੇ ਦੇ ਕੰਨਾਂ ਤੇ ਜੂ ਨਹੀਂ ਸਰਕੀ। ਠੀਕ ਹੈ ਰਿਪੋਰਟਾਂ ਆ ਗਈਆਂ, ਹਿਊਮਨ ਰਾਈਟਸ ਵਾਚ ਨੇ ਕਰਤੀ, ਐਮਨੈਸਟੀ ਨੇ ਕਰਤੀ, ਉਹ ਥੱਲੇ ਅਸਾਈਲਮਸ ਮਿਲ ਗਈਆਂ, ਪਰ ਕੀ ਫਰਕ ਪਿਆ ਉਹਨਾਂ ਨੂੰ। ਮੈਂ ਕਿਹਾ ਵੀ ਅਲਟੀਮੇਟਲੀ ਜਿਹੜੀ ਗੇਮ ਚੇਂਜਰ ਹੋਣਾ ਹੈ ਉਹ ਡਾਇਸਪੋਰਾ ਹੋਣਾ। ਔਰ ਇੱਥੇ ਜਦੋਂ ਤੱਕ ਅਸੀਂ ਪੋਲੀਟੀਕਲ ਮਸਲ ਨਹੀਂ ਡਿਵੈਲਪ ਕਰਦੇ, ਸਿਸਟਮ ਦੇ ਵਿੱਚ ਵੜ ਕੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਜਿਹੜਾ ਵਿਨ ਓਵਰ ਨਹੀਂ ਕਰਦੇ, ਉਸ ਤੋਂ ਬਿਨਾਂ ਗੱਲ ਬਣਨੀ ਨਹੀਂ ਹੈ। ਲੜਾਈ ਤਾਂ ਅਲਟੀਮੇਟਲੀ ਭਾਵੇਂ ਉੱਥੇ ਜਿਹੜੀ ਆ ਹੱਥੋਂ ਹੱਥੀ ਹੋਏਗੀ ਇੱਕ ਸਟੇਜ ਦੇ ਉੱਤੇ, ਕੋਈ ਸ਼ਿਵਲਰਸ ਨਹੀਂ ਨੇ ਕਿ ਕੋਈ ਗ੍ਰੇਸਫੁਲੀ ਗੱਲਬਾਤ ਕਰਕੇ ਸਾਨੂੰ ਦੇਣਗੇ। ਪਰ ਅੱਜ ਮੈਂ ਜਦੋਂ ਹੁਣ ਆਲਮੋਸਟ 91-92 ਦੌਰ ਦੀ ਗੱਲ ਹੈ ਤੇ ਆਲਮੋਸਟ 35 ਸਾਲ ਬਾਅਦ ਮੈਂ ਦੇਖਦਾ ਹਾਂ ਬੇਸ਼ੱਕ ਉਹਦੇ ਲਈ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਿਆ, ਅਮਰੀਕਾ ਦੇ ਵਿੱਚ ਇਹਨਾਂ ਦੀ ਜਿਹੜੀ ਸਾਜ਼ਿਸ਼ ਸੀ ਉਹ ਬੇਨਕਾਬ ਹੋਈ। ਔਰ ਇਸ ਪੀਰੀਅਡ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀ ਹੈ ਪੋਲੀਟੀਕਲ ਪਾਵਰ ਸਿੱਖਾਂ ਦੀ, ਬੇਸ਼ੱਕ ਸਿੱਖ MPs ਜਿਹੜੇ 15-16 ਬਣੇ ਜਾਂ ਦੂਜੇ ਉਹਨਾਂ 'ਚੋਂ ਕਿੰਨੇ ਕੀ ਕਿਹਦਾ ਰੋਲ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਗਮੀਤ ਸਿੰਘ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਔਰ ਦੂਸਰਿਆਂ ਨੂੰ ਫਰੰਟ ਰੋਲ ਤੇ ਲਿਆਂਦਾ। ਜਸਟਿਨ ਟਰੂਡੋ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇੰਡੀਆ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰੋਗ ਸਟੇਟ ਦਾ ਟਾਈਟਲ ਉਸ ਦੇ ਗਲ ਦੇ ਵਿੱਚ ਪਾ ਦਿੱਤਾ ਹੈ। ਅਮਰੀਕਾ 'ਚ US ਕਾਂਗਰੈਸ਼ਨਲ ਸਿੱਖ ਕਾਕਸ, ਦੂਸਰੀ ਲੌਬੀ ਜਿਨ੍ਹਾਂ ਨੇ ਖਾਲਿਸਤਾਨ ਲਫ਼ਜ਼ ਕਾਫੀ ਕਾਂਗਰਸ ਦੇ ਗਲਿਆਰਿਆਂ ਦੇ ਵਿੱਚ ਵੀ ਜਿਹੜਾ ਉਹਨੂੰ ਕਾਮਨ ਕੀਤਾ, ਅੱਜ ਉਸ ਦੇ ਉੱਤੇ ਆ ਜੂਨ ਦਾ ਮਹੀਨਾ ਲੰਘਿਆ, ਐਗਜ਼ੀਬਿਸ਼ਨ ਵੀ ਉੱਥੇ ਹੋਈ ਹੈ, ਬਰੀਫਿੰਗਸ ਵੀ ਹੋਈਆਂ, ਹਾਊਸ ਦੇ ਵਿੱਚ ਪ੍ਰੇਅਰ ਵੀ ਹੋਈ ਹੈ ਔਰ ਉਹ ਸਾਰੇ ਦੇ ਜਿਹੜੀ ਸਿੱਖ ਕਾਂਗਰੈਸ਼ਨਲ ਕਮੇਟੀ ਹੈ 50 ਤੋਂ ਜ਼ਿਆਦਾ MP ਉਹਦੇ ਮੈਂਬਰ ਨੇ। ਔਰ UK ਦੇ ਵਿੱਚ ਜਿੱਥੇ ਕਿ ਬਹੁਤ ਜ਼ਿਆਦਾ ਇਨਫਲੂਐਂਸ ਇੰਡੀਆ ਦਾ ਮਾਰਗਰੇਟ ਥੈਚਰ ਦੇ ਜ਼ਮਾਨੇ ਤੋਂ ਸੀ, ਰਿਸ਼ੀ ਸੁਨਕ ਤੱਕ ਪਹੁੰਚਦੇ ਆ ਤਾਂ ਬਿਲਕੁਲ ਹੀ ਉਹਨਾਂ ਦਾ ਸ਼ੋਅ ਬॉय ਸੀ। ਅਸੀਂ ਗੱਲ ਕਰਕੇ ਹਟੇ ਹਾਂ ਕਿ 9 ਮੈਂਬਰ ਪਾਰਲੀਮੈਂਟ ਸਿੱਖ ਮੂਲ ਦੇ ਆਏ ਨੇ ਔਰ ਲੇਬਰ ਪਾਰਟੀ ਦੇ ਨਾਲ ਜਿਹੜਾ ਜਿਸ ਕਿਸਮ ਦਾ ਪ੍ਰੋ ਇੰਡੀਆ ਇਹ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ
ਲੈ ਗਈ ਸੀ, ਉਹ ਟੁੱਟਾ ਪਾਰਟ ਜਿਹਨੇ ਇਹਨੂੰ ਵਕਤ ਪਾਇਆ ਹੋਇਆ। ਪਰ ਤੁਸੀਂ ਇਹਨਾਂ ਦੀ ਦੇਖੋ, ਮੈਂ ਜਦੋਂ ਇਹ ਕਹਿੰਦਾ ਹਾਂ ਕਿ ਵੀ ਸਾਨੂੰ, ਜਦੋਂ ਅਸੀਂ ਬ੍ਰਾਹਮਣ ਦੇ ਨਾਲ ਇਸ ਸੋਚ ਨਾਲ ਲੜ ਰਹੇ ਹਾਂ, ਅਕਲ ਦੀ ਲੜਾਈ ਹੈ, ਇੰਟੈਲੈਕਟ ਦੀ ਲੜਾਈ ਹੈ। ਰੱਬ ਨੂੰ ਮਿਲਣ ਦੇ ਲਈ ਪੜ੍ਹਿਆ ਅਨਪੜ੍ਹਿਆ ਹੋਣਾ ਕੋਈ ਮੈਟਰ ਨਹੀਂ ਕਰਦਾ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉੱਥੇ ਫੇਥ ਹੈ। ਲੇਕਿਨ ਜਦੋਂ ਤੁਸੀਂ ਦੁਨੀਆ ਦੇ ਵਿੱਚ ਲੜਨਾ ਹੈ, ਅਕਲ ਦੇ ਨਾਲ ਅਕਲ ਭਿੜਦੀ ਹੈ, ਧਨ ਦੇ ਨਾਲ ਧਨ ਭਿੜਦਾ ਹੈ, ਹਥਿਆਰ ਦੇ ਨਾਲ ਹਥਿਆਰ ਭਿੜਦਾ ਹੈ, ਬਿਲਕੁਲ ਵਿਲ ਦੇ ਨਾਲ ਵਿਲ ਭਿੜਦੀ ਹੈ। ਜੇ ਤੁਹਾਡੀ ਵਿਲ ਇਨਡੋਮੀਟੇਬਲ ਹੈ, ਤੁਸੀਂ ਜਿਹਨੂੰ ਮੈਂ ਕਹਿੰਦਾ ਵੀ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਅਸੀਂ ਤਾਂ ਹਾਰ ਮੰਨਣ ਵਾਲੇ ਹੀ ਨਹੀਂ ਹੈ। ਅਸੀਂ ਤਾਂ 18ਵੀਂ ਸਦੀ 'ਚ ਇੱਕ ਸਦੀ ਜਿਹੜਾ ਘੋੜਿਆਂ ਦੀਆਂ ਕਾਠੀਆਂ ਨੂੰ ਆਪਣੇ ਘਰ ਬਣਾਇਆ, ਲੇਕਿਨ ਆਪਣਾ ਰਿਜ਼ੋਲਵ ਕਿ ਹਮ ਰਾਖਤ ਪਾਤਸ਼ਾਹੀ ਦਾ ਵਾ ਉਹਨੂੰ ਹਾਸਿਲ ਕੀਤਾ। ਪਰ ਤੁਸੀਂ ਦੁਸ਼ਮਣ ਦੇਖੋ ਵੀ ਜੇ ਸਾਡਾ ਅੱਜ ਪੋਲੀਟੀਕਲ ਕਲਾਊਟ ਅਮਰੀਕਾ, ਕੈਨੇਡਾ, ਯੂਕੇ ਔਰ ਈਵਨ ਆਸਟ੍ਰੇਲੀਆ ਹਾਂਜੀ ਉਸ ਦੇ ਵਿੱਚ ਵੱਧਦਾ ਨਜ਼ਰ ਆ ਰਿਹਾ, ਤੇ ਕਿਸ ਲੈਵਲ ਦਾ ਡਿਸਇਨਫੋਰਮੇਸ਼ਨ ਕੈਂਪੇਨ ਇਹਨਾਂ ਨੇ ਆਲਰੇਡੀ ਆਪਣੇ ਚੇਲਿਆਂ ਚਾਟੜਿਆਂ ਨੂੰ, ਆਪਣੇ ਪੇਡ ਏਜੰਟਾਂ ਨੂੰ ਇਸ ਲਾਈਨ ਤੇ ਕੰਮ ਕਰਨ ਨੂੰ ਕਿਹਾ। ਅਸੀਂ ਆਲਰੇਡੀ ਜਿਹੜਾ ਦਾ ਇਕਨੋਮਿਕ ਟਾਈਮਸ ਦਾ ਆਰਟੀਕਲ ਡਿਸਕਸ ਕਰਕੇ ਹਟੇ ਹਾਂ, ਔਰ ਹੁਣ ਜਿਹੜਾ ਇੰਡੀਆ ਬਲੂਮਜ਼ ਨਿਊਜ਼ ਸਰਵਿਸ ਹੈ ਉਹਦੇ 'ਚ ਵੀ ਅੱਜ ਦੀ 3 ਜੁਲਾਈ ਦੀ ਡੇਟ ਲਾਈਨ ਦੇ ਨਾਲ ਜਿਹੜਾ ਹੈਡਲਾਈਨ ਲਾ ਕੇ ਸਟੋਰੀ ਕੀਤੀ ਗਈ ਹੈ, ਮੈਨੀਪੂਲੇਸ਼ਨ ਐਂਡ ਮਿਸ ਰਿਪਰੈਜ਼ੈਂਟੇਸ਼ਨ ਦਾ ਡੇਂਜਰਸ ਆਫ ਸਪੋਰਟਿੰਗ ਖਾਲਿਸਤਾਨ ਲੌਬਿੰਗ। ਉਹਨਾਂ ਨੇ ਕਿਹਾ ਕਿ ਜੀ ਇਹ ਖਾਲਿਸਤਾਨ ਵਾਲੇ ਇਹਨਾਂ ਨੇ ਤਾਂ ਲਾਅ ਮੇਕਰਸ ਨੂੰ ਵਿਨ ਓਵਰ ਕਰਨਾ ਸ਼ੁਰੂ, ਇਹ ਹਦਾਇਤਾਂ ਆਪਣਿਆਂ ਨੂੰ ਕੀਤੀਆਂ ਕਿ ਤੁਸੀਂ ਕਹੋ ਜੀ ਇਹ ਹੁਣ ਇੱਥੋਂ ਉਹਨੇ ਸ਼ੁਰੂ ਕੀਤਾ ਹੈ। In the wake of recent electoral victories by a couple of radical leaders in Punjab, a dangerous trend has emerged with pro-Khalistan elements leveraging these outcomes to gain legitimacy and mobilize support in mainstream politics across the West. ਕਿ ਪੰਜਾਬ 'ਚ ਇਹ ਦੋ ਕੀ ਜਿੱਤ ਗਏ ਇਹਨਾਂ ਦੇ ਕੈਂਡੀਡੇਟ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ, ਕਿ ਉਹ ਉਹਨੂੰ ਪਬਲਿਕ ਸਪੋਰਟ ਫॉर ਖਾਲਿਸਤਾਨ ਬਣਾ ਕੇ ਵੈਸਟਰਨ ਮੁਲਕਾਂ ਦੇ ਵਿੱਚ ਆਪਣਾ ਜਿਹੜਾ ਹੈ ਉਹ ਸੌਦਾ ਵੇਚਣ ਲੱਗ ਗਏ ਨੇ। ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਦਿਸ ਸਰਜ ਇਨ ਐਕਸਟ੍ਰੀਮਿਸਟ ਇਨਫਲੂਐਂਸ poses a significant threat that the international community, particularly Western democracies, must urgently address. ਕਿ ਜੀ ਇਹ ਤਾਂ ਸਿੱਖ ਰੈਡੀਕਲਸ ਉੱਥੇ ਔਰ ਇੱਥੇ ਤਾਂ ਦੁਨੀਆ ਦੀ ਪੀਸ ਨੂੰ ਖਤਰਾ ਬਣ ਗਏ, ਇਹਨੂੰ ਬਹੁਤ ਜਲਦੀ ਇਹਦੇ ਤੇ ਧਿਆਨ ਦਿਓ। These elected leaders pledge to uphold the Indian Constitution and pursue their goals within its legal framework. However, this commitment is being misrepresented by certain groups in Western nations who are promoting a narrative of widespread resentment within the Sikh community and support for Khalistan. ਕਹਿੰਦੇ ਜੀ ਉਹ ਜਿਹੜੇ ਜਿੱਤੇ ਨੇ ਉਹ ਤਾਂ ਭਾਰਤੀ ਸੰਵਿਧਾਨ ਦੀ ਸਹੁੰ ਖਾ ਰਹੇ ਨੇ, ਫਿਰ ਤਾਂ ਤੁਹਾਨੂੰ ਬਈ ਰਿਲੈਕਸ ਹੋਣਾ ਚਾਹੀਦਾ ਵੀ ਉਹ ਤਾਂ ਭਾਰਤੀ ਸੰਵਿਧਾਨ ਨੂੰ, ਫਿਰ ਤੁਹਾਨੂੰ ਇੰਨੀ ਤਕਲੀਫ ਕੀ ਹੈ। ਸੋ ਇਹਨਾਂ ਨੂੰ ਵੀ ਪਤਾ ਹੈ ਵੀ ਉੱਥੇ ਕਰੰਟ ਕੀ ਹੈ, ਪੰਜਾਬ ਦੇ ਸਿੱਖ ਕਿਵੇਂ ਮਹਿਸੂਸ ਕਰਦੇ ਨੇ, ਬਾਹਰਲੇ ਕਿਵੇਂ ਮਹਿਸੂਸ ਕਰਦੇ ਨੇ। ਫਿਰ ਉਹ ਕਹਿ ਰਿਹਾ ਕਿ these elements are using electoral victories to validate their cause, creating a misleading impression that the rise of Khalistan ideology in Punjab reflects broader support for separatism, which could not be farther from the। ਕਹਿੰਦੇ ਜੀ ਬਿਲਕੁਲ ਸੱਚ ਨਹੀਂ ਹੈ ਕਿ ਜੀ ਸੈਪਰੇਟਿਸਟ ਮਜ਼ਬੂਤ ਹੋ ਗਏ। ਜੇ ਸੱਚ ਨਹੀਂ ਹੈ ਤਾਂ ਤੁਸੀਂ ਇਹਨੇ ਕਿਉਂ ਪੈਨਿਕਡ ਹੋ, ਕਿਉਂ ਤੁਹਾਡਾ ਪੈਨਿਕ ਬਟਨ ਦੱਬਿਆ ਗਿਆ ਔਰ ਤੁਸੀਂ ਜਿਹੜਾ ਉਹ ਤਰਲੋ ਮੱਛੀ ਹੋ ਰਹੇ ਹੋ ਇੱਧਰ ਉੱਧਰ। ਫਿਰ ਉਹਨੇ ਪੰਥਕ ਵੋਟਸ ਦੀ ਗੱਲ ਕਿ ਜੀ ਇਹ ਉੱਥੇ ਵਿਕਟਰੀਜ਼ ਨੇ। ਫਿਰ ਉਹਨੇ ਕਿਹਾ ਦਾ ਮੈਨੀਪੂਲੇਸ਼ਨ ਐਕਸਟੈਂਡਸ ਬਿਯੋਂਡ ਰੈਟਰਿਕ। ਇਹ ਸਿਰਫ ਜ਼ਬਾਨੀ ਕਲਾਮੀ ਬਿਆਨਬਾਜ਼ੀ ਨਹੀਂ ਖਾਲਿਸਤਾਨੀ ਕਰਦੇ। ਇਨ ਕੈਨੇਡਾ the pro-Khalistan elements have found platforms to broadcast their message, drawing on the electoral process in Punjab as a springboard to gain traction। ਕਿ ਜੀ ਪੰਜਾਬ ਦੀ ਜਿੱਤ ਨੂੰ ਸਪਰਿੰਗ ਬੋਰਡ ਬਣਾਇਆ ਤੇ ਕੈਨੇਡਾ ਦੇ ਵਿੱਚ ਵੀ ਇਹ ਆਪਣਾ ਜਿਹੜਾ ਸੌਦਾ ਉਹ ਵੇਚ ਰਹੇ ਨੇ। This situation is not isolated in Canada, ਕੱਲਾ ਕੈਨੇਡਾ ਨਹੀਂ। In the United States, pro-Khalistan elements are actively lobbying senators and congressmen, especially in politically significant states like California, New York, New Jersey and Pennsylvania। ਕਿ ਅਮਰੀਕਾ ਜਾਂ ਜਿਹੜੀਆਂ ਸਟੇਟਾਂ ਨੇ ਇਹਨਾਂ 'ਚ by targeting politicians who are electorally vulnerable or in dire need of campaign funds, pro-Khalistan elements exploit the political landscape
masking the extremist agenda under the guise of advocating for human rights ਕਿ ਇਹਨਾਂ ਨੇ ਜਿਹੜੇ ਬਾਹਰ ਵੀ ਸਿੱਖ ਨੇ ਅਮਰੀਕਾ 'ਚ ਉਹਨਾਂ ਨੇ ਹਿਊਮਨ ਰਾਈਟ ਦਾ ਮੁਖੌਟਾ ਪਾਇਆ ਹੋਇਆ ਹੈ ਪਰ ਕੰਮ ਇਹਨਾਂ ਦਾ ਖਾਲਿਸਤਾਨ ਲਈ ਹੈ ਉਹਦੇ ਵਿੱਚ ਵੜ ਰਹੇ ਨੇ this strategic lobbying in a calculated move to capitalize on the political vulnerabilities of US lawmakers who require financial and voter support for upcoming election. This influence is deeply concerning. ਉਹਨੇ ਕਿਹਾ ਜੀ ਇਹਨਾਂ ਨੂੰ ਪੈਸੇ ਚਾਹੀਦੇ ਨੇ ਪੋਲੀਟੀਸ਼ੀਅਨਸ ਨੂੰ ਔਰ ਵੋਟਾਂ ਚਾਹੀਦੀਆਂ ਉਹ ਸਿੱਖਾਂ ਕੋਲ ਹੈਗੇ ਨੇ ਬਹੁਤ ਪੈਸੇ ਹੈ ਸਿੱਖਾਂ ਕੋਲ ਉਹ ਕਹਿੰਦਾ ਜੀ ਉਹ ਤਾਂ ਦੇ ਕੇ ਉਹ ਤਾਂ ਮੈਨੀਪੂਲੇਟ ਕਰਕੇ the financial and electoral backing provided by pro-Khalistan elements is wielded as leverage, potentially compromising the integrity of US political positions on international issues. ਕਿ ਤਾਂ ਜੀ ਪੋਜੀਸ਼ਨ ਹੀ ਬਦਲ ਰਹੀ ਹੈ ਪੈਸੇ ਦੇ ਜ਼ੋਰ ਨਾਲ ਸਿੱਖ ਜਿਹੜੇ ਨੇ ਉਹ ਵਿਨ ਓਵਰ ਕਰ ਰਹੇ ਨੇ ਪੋਲੀਟੀਸ਼ੀਅਨਸ ਨੂੰ ਫਿਰ by manipulating politicians into supporting their cause, pro-Khalistan elements are not merely advocating for human rights but are advancing an extremist agenda that could have far-reaching consequences. ਹਿੰਦੂਓ ਖਬਰਦਾਰ ਜੋ ਸਿੱਖਾਂ ਦੀ ਲੌਬੀ ਹੈ ਇਹ ਬਹੁਤ ਦੂਰ ਤੱਕ ਜਾ ਰਹੀ ਹੈ ਇਹ ਖਤਰੇ ਦੇ ਸਾਈਨ ਨੇ ਫਿਰ ਇਹ ਕਹਿੰਦੇ ਵੀ ਕੱਲਾ ਅਮਰੀਕਾ ਨਹੀਂ similar patterns are observable in the UK and Germany. ਜਰਮਨੀ ਵੀ ਵਿੱਚ ਆ ਗਿਆ where pro-Khalistan elements organize protests and public demonstrations to commemorate historical events and underscore the electoral success of pro-Khalistan candidates. ਕਿ ਜੀ ਉੱਥੇ ਵੀ ਬੜੇ ਬੜੇ ਦੀਵਾਨ ਕਰਦੇ ਨੇ ਔਰ ਬੜਾ ਇਹ ਜਿਹੜਾ ਖਾਲਿਸਤਾਨ ਦੇ ਏਜੰਡੇ ਨੂੰ ਪ੍ਰਮੋਟ ਕਰ ਰਹੇ ਨੇ These efforts are aimed at mainstreaming the Khalistan issue in Western discourse, seeking to normalize and legitimize the extremist narrative. ਕਿ ਜੀ ਖਾਲਿਸਤਾਨ ਤਾਂ ਐਕਸਟ੍ਰੀਮਿਸਟ ਮੂਵਮੈਂਟ ਹੈ ਪਰ ਉਹ ਜਿਵੇਂ ਲੌਬੀ ਕਰਕੇ ਉਹਨੂੰ ਉਹ ਨਾਰਮਲੀ ਮੇਨ ਸਟ੍ਰੀਮ ਏਜੰਡਾ ਬਣਾ ਰਹੇ ਨੇ by mobilizing support in Western democracies, pro-Khalistan elements are attempting to exert influence on international platforms, portraying their separatist movement as a legitimate struggle for self-determination. ਕੋਈ ਸ਼ੱਕ ਹੈ ਹੁਣ ਜੇ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੁੰਦੀ ਹੈ ਉਹ ਤਾਂ ਵਾਇਲੈਂਸ ਨਹੀਂ ਹੈ ਤੁਸੀਂ ਤਾਂ ਉਹਨਾਂ ਨੂੰ ਮਾਰਿਆ ਕਿ ਹਰਦੀਪ ਨਿੱਜਰ ਨੂੰ ਦੂਸਰਿਆਂ ਨੂੰ ਜਿਹੜੇ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ ਐਕਸਟ੍ਰੀਮਿਸਟ ਤਾਂ ਤੁਸੀਂ ਹੋ ਤੁਹਾਡੇ ਉੱਤੇ ਜਿਹੜੀ ਸਾਰਾ ਐਡਮ CIA ਦੀ ਕੀ ਪੋਜੀਸ਼ਨ ਤੇ ਰਹੀ ਬੀਬੀ ਹੈ ਉਹ ਇਹ ਕਹਿੰਦੀ ਆ ਵੀ ਤੁਸੀਂ ਤਾਂ ਇੰਟਰਨੈਸ਼ਨਲੀ ਟੈਰਰਿਜ਼ਮ ਤਾਲਿਬਾਨ ਦੇ ਨਾਲ $10 ਮਿਲੀਅਨ ਜਿਹੜੀ ਹੈ ਉਹ ਮੁੱਲਾ ਯਾਕੂਬ ਨੂੰ ਦੇ ਕੇ ਕਸ਼ਮੀਰੀ ਔਰ ਖਾਲਿਸਤਾਨੀ ਐਕਟਿਵਿਸਟ ਮਰਵਾਏ ਨੇ ਤੁਸੀਂ ਇੰਟਰਨੈਸ਼ਨਲ ਟੈਰਰਿਜ਼ਮ ਨੂੰ ਬੜਾਵਾ ਦੇ ਰਹੇ ਹੋ ਤੇ ਜਿਹੜੇ ਸਿੱਖ ਪੀਸਫੁਲੀ ਆਪਣੇ ਲਾਅ ਮੇਕਰਸ ਨਾਲ ਲੌਬੀ ਕਰ ਰਹੇ ਨੇ ਉਹਨਾਂ ਤੋਂ ਤੁਹਾਨੂੰ ਖਤਰਾ ਨਜ਼ਰ ਆ ਰਿਹਾ ਵੀ ਇਹ ਤਾਂ potentially ਖਾਲਿਸਤਾਨ ਦੇ ਇਸ਼ੂ ਨੂੰ ਮੇਨ ਸਟ੍ਰੀਮ ਕਰ ਰਹੇ ਨੇ The potential consequences of West's susceptibility to such extremist manipulations are profound. Diplomatic relations with India, a key partner in various geopolitical and economic spheres, could be significantly strained. ਪਹਿਲਾਂ ਹੀ strained ਹੋ ਗਿਆ ਜਨਾਬੇ ਆਲਾ ਤੁਹਾਨੂੰ ਤਾਂ ਉਹ ਕਹਿ ਰਹੇ ਨੇ ਵੀ ਦੱਸੋ ਵੀ ਤੁਸੀਂ ਤੁਹਾਡੀ ਕਮੇਟੀ ਦੀ ਰਿਪੋਰਟ ਕੀ ਹੈ ਇੱਥੇ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਤੁਹਾਡਾ ਡਰਟੀ ਕੰਟਰੈਕਟਰ ਨਿਖਲ ਗੁਪਤਾ ਉਹ ਕਟਹਿਰੇ 'ਚ ਲਿਆ ਕੇ ਖੜਾ ਕੀਤਾ ਹੋਇਆ ਫਿਰ ਉਹਨੇ ਕਿਹਾ ਜੀ ਦਾ endorsement of extremist movements not only undermines the sovereignty of nations but also risks destabilizing regions with complex socio-political fabric ਇਹ ਉਹਨਾਂ ਨੂੰ ਡਰ ਪਿਆ ਹੋਇਆ ਵੀ ਇੰਡੀਆ ਜਿਹੜਾ ਇਹ ਡੀਸਟੈਬਲਾਈਜ਼ ਹੋ ਰਿਹਾ ਉਹਨੂੰ ਕਿਹਾ ਜੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਬਾਹਰਲਿਆਂ ਨੂੰ ਲਾ ਮੇਕਰਸ ਨੂੰ ਕਿ ਸਾਡੀ ਕਿੰਨੀ ਕੰਪਲੈਕਸ ਸਿਚੁਏਸ਼ਨ ਹੈ ਦਾ ਰੈਮੀਫਿਕੇਸ਼ਨ ਐਕਸਟੈਂਡ ਬਿਯੋਂਡ ਇਮੀਡੀਏਟ ਪੋਲੀਟੀਕਲ ਇੰਪਲੀਕੇਸ਼ਨਸ ਦੇ ਥ੍ਰੈਟਨ ਟੂ ਸੋ ਡਿਸਕੋਰਡ ਐਂਡ ਕਨਫਲਿਕਟ ਇਨ ਆਲਰੇਡੀ ਵੋਲੇਟਾਈਲ ਏਰੀਆਜ਼ ਹੁਣ ਮੰਨ ਵੀ ਰਹੇ ਨੇ ਵੀ ਏਰੀਏ ਵੋਲੇਟਾਈਲ ਨੇ ਉਹਨੇ ਕਿਹਾ ਜੀ ਉੱਥੇ ਤਾਂ ਇਹ ਬਹੁਤ ਵੰਡੀਆਂ ਪਾ ਰਹੇ ਨੇ ਇਟ ਇਜ਼ ਇੰਪੈਰੇਟਿਵ that Western democracies recognize and reject the manipulation of pro-Khalistan elements ਕਿ ਜਿਹੜੇ ਪੱਛਮੀ ਨੇ ਇਹ ਰਿਜੈਕਟ ਕਰੋ ਇਹ ਤਾਂ ਬਹੁਤ ਖਤਰਨਾਕ ਜਿਹੜਾ ਏਜੰਡੇ ਦੇ ਉੱਤੇ ਲੈ ਆਏ ਨੇ while advocating for human rights and addressing legitimate grievances is crucial it must not come at the cost of endorsing extremist ideology ਅਲੱਗ ਮੁਲਕ ਬਣਾਉਣਾ extremist ideology ਹੈ ਹੱਕ ਹੈ ਰਾਈਟ ਆਫ ਸੈਲਫ ਡਿਟਰਮਿਨੇਸ਼ਨ ਜਾਂ ਤਾਂ UN ਚਾਰਟਰ ਨੂੰ ਪੁੱਠਾ ਕਰੋ ਪਲਟ ਦਿਓ ਮਤ ਮੰਨੋ ਉਹਨੂੰ ਰਿਜੈਕਟ ਕਰਾਓ ਫਿਰ ਕਨਕਲੂਜਨ 'ਚ ਕਹਿ ਰਿਹਾ ਹੈ
the international community must discern between genuine advocacy and manipulation, ensuring that their political platforms are not hijacked by elements with separatist and extremist motives. ਕਿ ਵੈਸਟਰਨ ਵਾਲੇ ਧਿਆਨ ਰੱਖੋ ਵੀ ਤੁਹਾਡਾ ਪਲੇਟਫਾਰਮ ਜਿਹੜਾ ਉਹ ਹਾਈਜੈਕ ਹੋ ਰਿਹਾ ਹੈ ਜਿਹੜੇ ਸੈਪਰੇਟਿਸਟ ਨੇ ਉਹਨਾਂ ਦੇ। ਵੈਸਟਰਨ ਨੇਸ਼ਨਸ ਮਸਟ ਟੇਕ ਅ ਪ੍ਰਿੰਸੀਪਲਡ ਸਟੈਂਡਸ ਅਗੇਂਸਟ ਦ ਐਕਸਪਲੋਇਟੇਸ਼ਨ ਆਫ देयर ਪੋਲੀਟੀਕਲ ਸਿਸਟਮ। ਵਾਹ 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 ਵਾਹ, ਕਿਆ ਕਹਿਣੇ। ਤੁਸੀਂ ਬਰਾਈਬ ਕਰੋ, ਤੁਸੀਂ ਹਾਇਰ ਕਰੋ ਕਿਲਰ, ਉਹਨਾਂ ਦੀ ਸੋਵਰਨਟੀ ਵਾਇਓਲੇਟ ਕਰੋ, ਇੰਟਰਨੈਸ਼ਨਲ ਲਾਅ ਵਾਇਓਲੇਟ ਕਰੋ, ਤੇ ਜੇ ਮਾਸੂਮ ਸਿੱਖ ਇਹਨਾਂ ਮੁਲਕਾਂ ਦੇ ਸ਼ਹਿਰੀ ਆਪਣੀ ਗੱਲ ਨੂੰ ਪਹੁੰਚਾਉਣ ਦੇ ਲਈ ਲੌਬੀ ਕਰਦੇ ਨੇ ਤਾਂ ਉਹਨੂੰ ਤੁਸੀਂ ਬੜਾ ਖਤਰੇ ਦਾ ਸਾਈਨ ਦੱਸ ਰਹੇ ਹੋ। ਔਰ ਇਸ ਸਾਰੇ ਦੇ ਉੱਤੇ ਉਹ ਕਹਿ ਰਿਹਾ the rise of extremist manipulation by pro-Khalistan elements is a pressing concern that demands a robust and informed response from the West। कि western countries वाले हो ये बहुत बड़ा खतरा खालिस्तानी बन गए by rejecting the exploitation of their political system and fostering a balanced discourse. Western democracies can thwart the advance of extremist agendas that threaten regional stability and international relations. The time to act is now, before the seeds of discord sown by extremist elements take root and bear dangerous fruit। ਕਿ ਅਜੇ ਤਾਂ ਜੜ੍ਹਾਂ ਲੱਗ ਰਹੀਆਂ ਨੇ, ਜਦੋਂ ਇਹ ਦਰਖਤ ਬਣ ਗਿਆ ਤੇ ਇਹਦਾ ਜਿਹੜਾ ਫਲ ਹੈ ਉਹ ਤੁਹਾਨੂੰ ਖਵਾਵਾਂਗੇ ਜ਼ਰੂਰ। ਇਹਦਾ ਫਲ ਜੋ ਵੀ ਤੁਸੀਂ ਬੀਜਿਆ ਹੋਇਆ ਹੈ, ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਜੋ ਤੁਸੀਂ ਕੀਤਾ ਇਹ ਤੁਸੀਂ ਉਹਦਾ ਹੀ ਫਲ ਕੱਟ ਰਹੇ ਹੋ। ਸੋ ਇਕੱਲੀ ਗੱਲ ਇਹ ਨਹੀਂ ਹੈ। ਔਰ ਤੁਸੀਂ ਟਾਈਮਿੰਗ ਦੇਖੋ ਵੀ ਜੇ UK ਇਲੈਕਸ਼ਨ ਰਿਜ਼ਲਟ ਆਏ ਨੇ, ਇਕੋਨਮਿਸਟ ਦਾ ਆਰਟੀਕਲ, ਇਹ ਪੂਰਾ ਜਿਹੜਾ ਬਲੂਮ ਦਾ ਇੰਡੀਆ ਬਲੂਮਸ ਨਿਊਜ਼ ਸਰਵਿਸ, ਔਰ ਮੈਂ ਇੱਕ UK ਦੇ ਹਵਾਲੇ ਨਾਲ ਵੀ ਉਹਨਾਂ ਨੇ GB ਨਿਊਜ਼ ਨੇ ਕੱਢਿਆ, ਕੈਂਡੀਡੇਟਸ ਕ੍ਰਿਟਿਸਾਈਜ਼ਡ ਫॉर supporting Sikh manifesto with controversial independence demand। ਇਹ 4-5 ਪੇਜ ਦਾ ਆਰਟੀਕਲ ਹੈ। ਇਹਨਾਂ ਨੇ ਕਿਹਾ ਜੀ ਇਹ ਜਿਹੜੇ ਲੇਬਰ ਔਰ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ, ਇਹ ਸਿੱਖ ਮੈਨੀਫੈਸਟੋ ਜਿਹੜਾ ਜਿਸ ਨੂੰ ਸਿੱਖ ਫੈਡਰੇਸ਼ਨ UK ਰਨ ਕਰ ਰਹੀ ਹੈ ਸਿੱਖ ਨੈਟਵਰਕ ਦੇ ਨਾਲ, ਇਹ ਜਿਹੜਾ ਬੜਾ ਖਤਰਨਾਕ ਹੈ। ਔਰ ਇਹ the controversial statements came after Sikh Federation which has supported the manifesto। ਇਹ ਉਹਨਾਂ ਨੇ ਐਨੂਅਲ ਰਿਪੋਰਟ ਔਰ ਫਿਰ ਇਹਨਾਂ ਨੇ ਬਹੁਤ ਸਾਰੀਆਂ ਪਿਕਚਰਸ ਦਿੱਤੀਆਂ ਕਿ ਫਲਾਂ ਕੈਂਡੀਡੇਟ ਜਿਹੜੇ ਨੇ ਉਹਨਾਂ ਨੇ ਫੋਟੋਆਂ ਲਵਾਈਆਂ ਔਰ ਇਹ ਸਿੱਖ ਮੈਨੀਫੈਸਟੋ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਨਾਂ ਨੇ ਉਮੀਦਵਾਰਾਂ ਨੂੰ ਕਿਹਾ ਦੱਸੋ ਤੁਸੀਂ ਸਪੋਰਟ ਕਰੋਗੇ ਤਾਂ ਅਸੀਂ ਤੁਹਾਡੀ ਸਪੋਰਟ ਕਰਦੇ ਹਾਂ। ਫਿਰ ਉਹਨਾਂ ਨੇ ਪੂਰੇ ਉਹਨਾਂ ਦੇ ਨਾਂ ਦਿੱਤੇ ਨੇ ਕਿ ਵੀ ਇਹ ਜਿਹੜੇ ਮੈਨੀਫੈਸਟੋ ਜਿਹੜੇ ਕਈ ਲੇਬਰ ਲੀਡਰ ਕੈਂਡੀਡੇਟ ਸੀ ਇਨਕਲੂਡਿੰਗ ਸਾਰਾ ਕੁੰਬਸ ਫॉर ਵੈਸਟ ਬਰੂਮਵਿਚ, ਕੋਵੈਂਟਰੀ ਕੈਂਡੀਡੇਟ ਜ਼ਾਰਾ ਸੁਲਤਾਨਾ, ਟਾਈਵੋ ਵੈਮੀ ਐਂਡ ਮੈਰੀ ਕੈਟੇਗੇ। ਫਿਰ ਇਹਨਾਂ ਦੇ ਚੋਂ ਕਿੰਨੇ ਜਿੱਤੇ ਨੇ ਕਿੰਨੇ ਨਹੀਂ ਇਹ ਤਾਂ ਪਤਾ ਨਹੀਂ, ਪਰ ਇਹ ਸਟੋਰੀ ਤੋਂ ਪੂਰਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਸ ਦੇ ਉੱਤੇ ਬੜਾ ਕੁਐਸਚਨੇਬਲ ਹੈ ਕਿ ਵੀ ਕੈਂਡੀਡੇਟਸ ਖੁੱਲ੍ਹ ਕੇ ਹਮਾਇਤ ਕਰ ਰਹੇ ਨੇ ਸਿੱਖ ਮੈਨੀਫੈਸਟੋ ਦੀ। ਕਿਉਂਕਿ ਸੈਮ ਬਿਡਵੈਲ ਕੰਜ਼ਰਵੇਟਿਵ ਕੈਂਪੇਨਰ ਉਹਨੇ ਕਿਹਾ ਕਿ ਸਿੱਖ ਮੈਨੀਫੈਸਟੋ which calls for UK to take a particular position on the contentious Khalistan issue ਇਹ ਹੈ। ਔਰ ਇਹ ਸਾਰੇ ਦੇ ਥੱਲੇ ਸਿੱਖ ਨੈਟਵਰਕ ਦੀ ਸਪੋਰਟ ਵੀ ਸਿੱਖ ਫੈਡਰੇਸ਼ਨ ਨੂੰ ਹੈ। ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਦਵਿੰਦਰਜੀਤ ਸਿੰਘ ਜਿਹੜੇ ਪ੍ਰਿੰਸੀਪਲ ਐਡਵਾਈਜ਼ਰ ਨੇ ਸਿੱਖ ਫੈਡਰੇਸ਼ਨ UK ਦੇ, ਉਹਨਾਂ ਦੀ ਕੋਟ ਵੀ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਕੈਂਡੀਡੇਟਸ ਐਂਡ ਲੀਡਰਸ ਆਫ ਪੋਲੀਟੀਕਲ ਪਾਰਟੀਜ਼ who have read the Sikh manifesto have universally welcomed it as an invaluable reference document setting out legitimate concerns of British Sikhs and calling for fair treatment and a level playing field. He added, the section on anti-Sikh hate crime is not demanding any special laws but equality of treatment with regards to other subjects to hate based on religion or ethnicity recognized in British case law for over 40 years। ਕਿ 40 ਸਾਲ ਪਹਿਲਾਂ ਇੱਕ ਕੇਸ ਸਿੱਖਾਂ ਨੇ ਜਿੱਤਿਆ ਸੀ ਜਿਹਦੇ 'ਚ ਹਾਊਸ ਆਫ ਲਾਰਡਸ ਨੇ ਕਿਹਾ ਸੀ ਕਿ ਸਿੱਖਸ ਆਰ ਨਾਟ ਜਸਟ ਸਿੱਖਿਜ਼ਮ ਇਜ਼ ਨਾਟ ਜਸਟ ਮੀਅਰ ਏ ਰਿਲੀਜਨ, ਸਿੱਖਸ ਆਰ ਆਲਮੋਸਟ ਏ ਰੇਸ ਔਰ ਇੱਕ ਐਥਨੀਸਿਟੀ ਰੇਸ। ਉਹਨਾਂ ਨੇ ਕਿਹਾ ਇਸ ਲਈ ਅਸੀਂ ਜੇ ਸਿੱਖ ਇਸ਼ੂ ਦਿੱਤਾ ਹੈ, ਉਹਨਾਂ ਕਿਹਾ ਜੀ ਹਿੰਦੂ ਮੈਨੀਫੈਸਟੋ ਦੇ ਵਾਲੇ ਵੀ ਤਾਂ ਲੈ ਕੇ ਜਾ ਰਹੇ ਨੇ ਆਪਣੇ ਪੋਲੀਟੀਸ਼ੀਅਨਸ ਦੇ ਕੋਲ ਕਿ ਜੀ ਅਸੀਂ ਜਿਹੜਾ ਸਾਡੇ ਫੇਥ ਬੇਸਡ ਸਕੂਲ ਖੋਲ੍ਹੇ ਜਾਣ ਔਰ ਦੂਸਰੇ ਕੀਤੇ ਜਾਣ। ਔਰ ਉਹਨਾਂ ਨੇ ਕਿਹਾ ਇਸੇ ਤਰ੍ਹਾਂ
ਦੂਸਰਿਆਂ ਨੇ ਇਜ਼ਰਾਈਲ ਹਮਾਸ ਟਕਰਾਅ ਦੇ ਮਾਮਲੇ 'ਚ ਵੀ ਲਾਈਨ ਲਈ ਹੈ ਔਰ ਅਸੀਂ ਲੈਜੀਟੀਮੇਟ ਹੈ। ਪਰ ਮੈਂ ਇਹ ਦੇਖ ਰਿਹਾ ਵੀ ਅਜੇ ਤੁਸੀਂ ਇਹਨਾਂ ਦੀ ਦੇਖੋ ਕਿ 24-48 ਘੰਟੇ 'ਚ ਉਹਨਾਂ ਨੇ ਫੁੱਲ ਸਕੇਲ ਆਪਣੀ ਨੈਗੇਟਿਵਿਟੀ ਪ੍ਰੋਪੇਗੈਂਡਾ ਯੂਕੇ ਦੇ ਹਵਾਲੇ ਨਾਲ ਵੀ ਤੇ ਅਮਰੀਕਾ ਦੇ ਹਵਾਲੇ ਨਾਲ ਵੀ ਜਿਹੜਾ ਹੈ ਉਹ ਪੂਰਾ ਉਹਨਾਂ ਨੇ ਤੋਪਾਂ ਦਾ ਰੁਖ ਸਿੱਖ ਡਾਇਸਪੋਰਾ ਵੱਲ ਮੋੜ ਦਿੱਤਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।